ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ ਤੇ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੱਲ ਦੀ ਧੰਨਵਾਦ ਜੀ, ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰ, ਜਿਹੜੀ ਦੇਸੀ ਸ਼ਰਾਬ ਆ ਉਹ ਤਾਂ ਫੜੀ ਜਾ ਰਹੀ ਆ, ਪਰ ਵੱਡੀਆਂ ਮੱਛੀਆਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ। ਦੇਖੋ, ਇੱਕ ਵੀ ਬੰਦਾ ਅਜਿਹਾ ਅਜੇ ਤੱਕ ਅਰੈਸਟ ਨਹੀਂ ਹੋਇਆ ਜਿਹਦੇ ਬਾਰੇ ਕਿਹਾ ਜਾਵੇ ਕਿ ਹਾਂ ਇਹ ਬੰਦਾ ਸਰਗਣਾ। ਜਿਹੜੇ ਸ਼ੈਲੀ ਫੜਿਆ ਗਿਆ ਢੋਟੀਆਂ ਤੋਂ ਜਾਂ ਜਿਹੜੀ ਮੁੱਛਲਾਂ ਤੋਂ ਫੜੀ ਗਈ ਸੀ ਬਲਵਿੰਦਰ ਕੌਰ ਪਟਿਆਂ ਵਾਲੀ, ਉਹ ਹੋ ਗਏ, ਜਾਂ ਜਿੰਨੇ ਕੁ ਬੰਦੇ ਜਿਹੜੇ ਦੀ ਉਹ ਫੜੇ ਗਏ ਆ, ਉਹ ਤਾਂ ਛੋਟੀਆਂ ਛੋਟੀਆਂ ਮੱਛੀਆਂ ਨੇ। ਹੁਣ ਜਿਹੜਾ ਸ਼ੈਲੀ ਢੋਟੀਆਂ ਹੈ ਉਹਨੂੰ ਕੌਣ ਜਾਣਦਾ ਸੀਗਾ ਜੀ? ਹਾਂ, ਇਲਾਕੇ ਦੇ ਲੋਕਾਂ ਨੂੰ ਸਭ ਨੂੰ ਪਤਾ ਸੀਗਾ ਵੀ ਇਹ ਬੰਦਾ ਕੀ ਕਾਰੋਬਾਰ ਕਰਦਾ ਹੈ, ਕਰੋੜਾਂ ਦੀ ਜਾਇਦਾਦ ਕਿਵੇਂ ਬਣਾ ਗਿਆ। ਉਹਦੇ ਸਿਰ ਦੇ ਉੱਤੇ ਹੱਥ ਕਿਹਨਾਂ ਦਾ? ਉਹਦੀਆਂ ਫੋਟੋਆਂ ਸਿਆਸਤਦਾਨਾਂ ਦੇ ਨਾਲ ਵੱਡੀਆਂ ਵੱਡੀਆਂ ਵੇਖੀਆਂ ਜਾ ਸਕਦੀਆਂ ਨੇ ਜੀ, ਉਹ ਦਿਸਦੀਆਂ ਨੇ ਉਹ ਫੋਟੋਆਂ। ਮਤਲਬ ਕਿ ਇਹ ਲੋਕ ਫੋਟੋਆਂ ਤਾਂ ਕਰਕੇ ਸਿਆਸਤਦਾਨਾਂ ਦੇ ਨਾਲ ਖਿਚਵਾਉਂਦੇ ਆ ਤਾਂ ਕਿ ਉਹ ਫੋਟੋਆਂ ਲਾ ਕੇ ਦੱਸ ਸਕਣ ਬਾਕੀਆਂ ਨੂੰ ਵੀ ਸਾਡੇ ਸੰਬੰਧ ਜਿਹੜੇ ਨੇ ਉਹ ਵੱਡੇ ਵੱਡੇ ਲੋਕਾਂ ਦੇ ਨਾਲ ਨੇ। ਉਹੀ ਲੋਕ ਫੜੇ ਗਏ ਨੇ ਨਾ। ਹੁਣ 2 ਜ਼ਿਲ੍ਹਿਆਂ ਦੇ ਵਿੱਚ ਜਿਹੜੀ ਕੱਲ੍ਹ ਦੀ ਜੇ ਵੇਖਿਆ ਜਾਵੇ ਤੇ ਫਿਰੋਜ਼ਪੁਰ ਤੇ ਤਰਨਤਾਰਨ ਦੇ ਵਿੱਚ ਜਿਹੜਾ ਆਬਕਾਰੀ ਵਿਭਾਗ ਤੇ ਪੁਲਿਸ ਦੀਆਂ ਟੀਮਾਂ ਨੇ ਥਾਂ ਥਾਂ ਦੇ ਉੱਤੇ ਛਾਪੇਮਾਰੀ ਕੀਤੀ। 1.25 ਲੱਖ ਲੀਟਰ ਜਿਹੜੀ ਇਹਦੀ ਉਹ ਲਾਹਣ ਫੜੀ ਗਈ ਹੈ। ਚਾਲੂ ਭੱਠੀ ਇੱਕ ਫੜੀ ਗਈ ਹੈ, 26 ਤਰਪਾਲਾਂ ਤੇ 10 ਲੋਹੇ ਦੇ ਡਰਮ। ਸਮਾਨ ਤੁਸੀਂ ਸੁਣ ਲਿਆ ਜੀ, ਕੀ ਹੈ ਉਹਦੇ? 1.25 ਲੱਖ ਲੀਟਰ ਲਾਹਣ, ਇੱਕ ਚਾਲੂ ਭੱਠੀ, 26 ਤਰਪਾਲਾਂ ਤੇ 10 ਲੋਹੇ ਦੇ ਡਰਮ ਜਿਹੜੇ ਆ ਉਹ ਜ਼ਬਤ ਕੀਤੇ ਗਏ ਆ। ਜਿਹੜੇ ਬੰਦੇ ਮਰੇ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ, ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਤੇ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ 3 ਥਾਵਾਂ ਦੇ ਉੱਤੇ ਮਰੇ, ਉਹ ਇਸ ਜਿਹੜੀ ਭੱਠੀਆਂ ਤੋਂ ਨਿਕਲਦੀ ਸ਼ਰਾਬ ਹੈ ਦੇਸੀ, ਇਹਦੇ ਨਾਲ ਨਹੀਂ ਮਰੇ। ਉਹ ਮਰੇ ਨੇ ਕੈਮੀਕਲ ਵਾਲੀ ਸ਼ਰਾਬ ਦੇ ਨਾਲ। 2 ਦਿਨ ਪਹਿਲਾਂ ਇੱਥੇ ਡੇਰਾਬੱਸੀ ਦੇ ਵਿੱਚ 2700 ਲੀਟਰ ਸਪਿਰਿਟ ਬਰਾਮਦ ਕੀਤੀ ਗਈ ਸੀ, ਜਿਹੜਾ ਕਿ ਉਹ ਸਹੀ ਸਟੈਪ ਸੀ। ਉਹ ਚੀਜ਼ਾਂ ਨੇ ਜਿਹੜੀਆਂ ਮਾਰ ਰਹੀਆਂ ਨੇ। ਅੱਛਾ, ਡੇਰਾਬੱਸੀ ਤੋਂ ਕਿਉਂ ਸਪਿਰਿਟ ਫੜੀ ਗਈ? ਇਹਦੇ ਪਿੱਛੇ ਵੀ ਕਹਾਣੀ ਇਹ ਹੈ ਕਿ ਡੇਰਾਬੱਸੀ ਦੇ ਨੇੜੇ ਤੇੜੇ ਜਿਹੜੀਆਂ ਸੀ ਉਹ ਡਿਸਟਿਲਰੀਆਂ ਨੇ, ਔਰ ਇਹਨਾਂ ਡਿਸਟਿਲਰੀਆਂ ਦੇ ਵਿੱਚ ਇਹ ਸਪਿਰਿਟ ਤੇ ਥਿਨਰ ਜਾਂਦਾ ਜਿੱਥੋਂ ਇਹ ਸ਼ਰਾਬ ਬਣਾਈ ਜਾਂਦੀ ਹੈ। ਇਹ ਵੀ ਕਿਹਾ ਜਾਂਦਾ ਕਿ ਜਿਹੜੀਆਂ ਪੰਜਾਬ ਦੇ ਵਿੱਚ ਡਿਸਟਿਲਰੀਆਂ ਨੇ, ਜੋ ਗੰਦ ਇਹਨਾਂ ਨੇ ਇਸ ਵੇਲੇ ਪਾਇਆ ਹੋਇਆ, ਕਿਉਂਕਿ ਰਾਜਨੀਤਿਕ ਲੋਕਾਂ ਦੀਆਂ ਨੇ, ਉੱਥੇ ਸ਼ਰਾਬ ਨੂੰ ਚਲਾਉਣ ਦੇ ਵਾਸਤੇ ਯੂਰੀਆ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ, ਤੇਜ਼ਾਬ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੀਆਂ ਜ਼ਹਿਰੀਲੀਆਂ ਚੀਜ਼ਾਂ ਜਿਹੜੀਆਂ ਦੀ ਵਰਤੀਆਂ ਜਾਂਦੀਆਂ ਨੇ। ਇਹ ਜਿਹੜੀ ਦੇਸੀ ਸ਼ਰਾਬ ਹੈ ਇਹ ਫੜ ਕੇ ਔਰ ਕਾਗਜ਼ਾਂ ਦਾ ਢਿੱਡ ਭਰ ਕੇ ਸਰਕਾਰ ਤੇ ਪੁਲਿਸ ਮਿਲ ਕੇ ਜਿਹੜਾ ਜੀ ਉਹ ਦੱਸਣਾ ਚਾਹੁੰਦੀ ਆ, ਅਸੀਂ ਬਹੁਤ ਵੱਡੀ ਮੁਹਿੰਮ ਜਿਹੜੀ ਉਹ ਵਿੱਢੀ ਹੋਈ ਆ ਸ਼ਰਾਬ ਜਿਹੜੀ ਉਹ ਨਕਲੀ ਫੰਡ ਦੇ ਕਰਕੇ। ਇਹ ਨਕਲੀ ਸ਼ਰਾਬ ਨਹੀਂ ਹੈ, ਭੱਠੀਆਂ ਤੋਂ ਨਿਕਲਣ ਵਾਲੀ ਅਸਲ ਦੇ ਵਿੱਚ ਇਹ ਇਲੀਗਲ ਹੈ, ਇਹ ਗੈਰ ਕਾਨੂੰਨੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਇਹ ਅਸਲੀ ਸ਼ਰਾਬ ਹੈ। ਨਕਲੀ ਸ਼ਰਾਬ ਕਿਹੜੀ ਹੈ? ਜਿਹੜੀ ਕੈਮੀਕਲ ਲਾ ਕੇ ਜਿਹੜੀ ਬਣਾ ਕੇ ਮਿਕਸ ਕਰਕੇ ਉਹਨੂੰ ਕੋਈ ਡਿਸਟਿਲ ਨਹੀਂ ਕੀਤਾ ਜਾਂਦਾ। ਉਹਨੂੰ ਉਹਦੇ ਵਾਸਤੇ ਕਿਸੇ ਡਿਸਟਿਲਰੀ ਦੀ ਲੋੜ ਨਹੀਂ ਹੈ, ਉਹਦੇ ਵਾਸਤੇ ਕਿਸੇ ਭੱਠੀ ਦੀ ਲੋੜ ਨਹੀਂ ਗੀ। ਉਹ ਕਿੰਨੀ ਹੁਣ ਤੱਕ ਫੜੀ ਹੈ? ਜੇ ਤੁਸੀਂ ਉਹਦਾ ਅੰਕੜਾ ਦੇਖੋ, ਕਿਉਂਕਿ ਹਫ਼ਤਾ ਬੀਤ ਚੱਲਿਆ, ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਸੀ ਕਿ 2 ਦਿਨਾਂ ਦੇ ਵਿੱਚ ਅਸੀਂ ਇਹ ਸਾਰਾ ਮਾਫੀਆ ਕਾਬੂ ਕਰ ਲਾਂਗੇ। 2 ਦਿਨਾਂ ਦੇ ਵਿੱਚ ਕੈਮੀਕਲ ਦੇ ਨਾਲ ਬਣਨ ਵਾਲੀ ਕਿੰਨੀ ਸ਼ਰਾਬ ਫੜੀ ਗਈ ਹੈ? ਇਹ ਜੇ ਸਵਾਲ ਦਾ ਜਵਾਬ ਤੁਹਾਨੂੰ ਲੱਭ ਜਾਣਾ ਕਿਤੇ ਵੀ ਜਿਹੜਾ ਜੀ ਉਹ ਨਹੀਂ ਫੜੀ ਗਈ। ਬਨੂੜ ਦੇ ਖੇਤਰ ਦੇ ਵਿੱਚ ਬਹੁਤ ਸਾਰੀ ਮਾਈਨਿੰਗ ਹੁੰਦੀ ਹੈ। ਜਿਹੜਾ ਰੇਤ ਮਾਫੀਆ ਉਹ 50-50 ਫੁੱਟ ਡੂੰਘੀਆਂ ਖੱਡਾਂ ਪੱਟ ਕੇ ਉੱਥੋਂ ਪੰਜਾਬ ਦੇ ਲੋਕਾਂ ਦੀ ਜਾਇਦਾਦ ਪੁੱਟ ਕੇ ਲੈ ਗਿਆ ਰੇਤਾ ਜਿਹੜੀ। ਤੇ ਬਨੂੜ ਥਾਣੇ ਦੇ ਵਿੱਚ 2 ਦਿਨ ਤੋਂ ਇੱਕ ਘੋੜਾ ਰੇੜੀ ਫੜ ਕੇ ਪੁਲਿਸ ਨੇ ਥਾਣੇ ਦੇ ਵਿੱਚ ਅੰਦਰ ਦਿੱਤੀ ਹੋਈ ਆ, ਔਰ ਉਹਦੇ ਉੱਤੇ ਪਰਚਾ ਦਿੱਤਾ ਗਿਆ ਮਾਈਨਿੰਗ ਦਾ। ਉਸ ਬੰਦੇ ਤੇ ਗੁਰਜੰਟ ਸਿੰਘ ਉਹਦਾ ਨਾਮ ਹੈ, ਰੇੜੇ ਵਾਲੇ ਦਾ। ਇਹ ਕਿਹਾ ਗਿਆ ਕਿ 12 ਤੋਂ 13 ਤਸਲੇ ਰੇਤਾ ਦੇ ਉਹਦੇ ਤੋਂ ਬਰਾਮਦ ਕੀਤੀ। ਕਿੱਡੀ ਵੱਡੀ ਜਿਹੜੀ ਜੀ ਉਹ ਮਾਰ ਪੁਲਿਸ ਨੇ, ਕਿੱਡਾ ਵੱਡਾ ਮਾਫੀਆ, ਰੇਤ ਮਾਫੀਆ ਜਿਹੜਾ ਜੀ ਉਹ ਪੁਲਿਸ ਨੇ ਫੜਿਆ। ਇਹ ਵੀ ਠੀਕ ਉਸੇ ਤਰੀਕੇ ਦਾ ਹੀ ਹੈ। ਭੱਠੀਆਂ ਫੜ ਲਓ, ਉਹ ਭੱਠੀਆਂ ਜਿਹਦੇ ਬਾਰੇ ਹਰੇਕ ਥਾਣੇ ਦੇ ਥਾਣੇਦਾਰ ਨੂੰ ਪਤਾ ਹੁੰਦਾ ਵੀ ਉਹਦੇ ਇਲਾਕੇ ਦੇ ਵਿੱਚ ਸ਼ਰਾਬ ਦੇਸੀ ਕਿੱਥੇ ਕਿੱਥੇ ਨਿਕਲਦੀ ਹੈ, ਭੱਠੀ ਕਿੱਥੇ ਕਿੱਥੇ ਜਿਹੜੀ ਆ ਉਹ ਲੱਗੀ ਹੋਈ ਆ, ਕਿਉਂਕਿ ਉਹਨੂੰ ਮਹੀਨਾ ਪਹੁੰਚਦਾ। ਹੁਣ ਉਹ ਭੱਠੀਆਂ ਜਿਹੜੀਆਂ ਦੀ ਉੱਤੋਂ ਸਰਕਾਰ ਦਾ ਡੰਡਾ ਆ ਗਿਆ, ਉਹ ਭੱਠੀਆਂ ਫੜੀਆਂ ਜਾ ਰਹੀਆਂ ਨੇ, ਲਾਹਣ ਫੜੀ ਜਾ ਰਹੀ ਆ। ਅਜੇ ਤੱਕ ਕਿਸੇ ਜਗ੍ਹਾ ਤੋਂ ਕੈਮੀਕਲ ਵਾਲੀ ਜਿਹੜੀ ਸ਼ਰਾਬ ਹੈ ਉਹ ਨਹੀਂ ਫੜੀ ਗਈ। ਅਜੇ ਤੱਕ ਕੋਈ ਮਗਰ ਜਿਹੜਾ ਜੀ ਉਹ ਕਾਬੂ ਨਹੀਂ ਕੀਤਾ ਗਿਆ। ਸਰਕਾਰ ਨੂੰ ਪਤਾ ਹੈ 5-5 ਲੱਖ ਦਾ ਲਾਰਾ ਉੱਥੇ ਲਾਇਆ, ਲੋਕਾਂ ਦੀ ਕਿਹੜੀ ਗੱਲ ਹੈ। ਹੁਣ ਸਮਾਰਟਫੋਨਾਂ ਦਾ ਜਿਹੜਾ ਜੀ ਉਹ ਚੂਸਣੀ ਦੇ ਦੇਣੀ ਆ ਤੇ ਉਹਦੇ ਵਿੱਚ ਲੋਕ ਭੁੱਲ ਭੁਲਾ ਜਾਣਗੇ ਵੀ 122 ਬੰਦੇ ਜ਼ਹਿਰੀਲੀ ਸ਼ਰਾਬ ਪੀ ਕੇ ਮਰੇ।